नहीं मैनू हुण थोड़ा जिहा करके दसो मैं की करा मैनू तुसीं दसी जाने मैं करना वा चलो जी नाज़रीन मैं जरा करके वेखां आंदे ने कम्म जिहड़ा ना वो गल्लां करियां बड़ियां सौखियां ने करना जिहड़ा ना फिर पता चलदा अच्छा देखो जी आ वाली चीज़ है अच्छा हुण मैं करना मैनू दसो की करां ए सूट एक उधर ना इंज लो जी ए मैनू फड़ो जनाब लो जी दोस्तों मैं लगा चिक बनान दुआ करना मैं किते मैनू ये गलत बन गई ते ढाई ना लैन अच्छा कर ते ए ते कर लिया ना हाँ जी हाँ जी कर लिया अगे करो तुसी ते इधर हाँ जी हाँ जी हाँ जी हाँ जी ऐसा नहीं हाँ जी ना जी बड़ा सौखा काम है ए ते गल ही कोई नहीं हैगी ए देखना ए है चाचा ठीक है ना नाजरीन कारोबार या जी मजदूरी है मजदूरी होंगी है अल्लाह ताला ने रिजक लिखा जिस तरह किसी का लिखा है वो उन्हें मिल के ही रहना चेक बनानी आती बड़ी सोहनी मैं सीखनी बहुत अच्छा जी सुनिया जी तुम दिहाड़ी बड़ी देंगे हो 2-3 हज़ार रुपया दिहाड़ी दे छड़े नहीं थोड़े रहन दो जिन्ना कर लांगे इस वे मैं सरहदी देहात ਜਿਹੜੇ ਨਾਰੋਵਾਲ ਦੇ ਨੇ ਉਹਨਾਂ ਦੇ ਵਿੱਚ ਖੜਾ ਅਲੀਆਬਾਦ ਜੱਸੜ ਇਸ ਇਲਾਕੇ ਦੇ ਵਿੱਚ ਚਿੱਕ ਜਿਹੜੀ ਕਾਨਿਆਂ ਦੀਆਂ ਬਣਦੀਆਂ ਨਾ ਇਹ ਬਹੁਤ ਹੀ ਮਸ਼ਹੂਰ ਬਿਜ਼ਨਸ ਹੈ ਔਰ ਬੜਾ ਜਿਹੜਾ ਨਾ ਇਥੋਂ ਦਾ ਘਰ ਘਰ ਦੇ ਵਿੱਚ ਤਕਰੀਬਨ ਜਿਹੜਾ ਨਾ ਇਹ ਕਾਰੋਬਾਰ ਹੈ ਹੁਣੇ ਅੱਜ ਅਸੀਂ ਮੌਜੂਦ ਹਾਂ ਸਾਡੇ ਨਾਲ ਨੇ ਜ਼ਿਸ਼ਾਨ ਭਾਈ ਮੌਜੂਦ ਨੇ ਇਹਨਾਂ ਦਾ ਇਹ ਬੜਾ ਪੁਰਾਣਾ ਕੰਮ ਹੈ ਜਿਸ ਤਰ੍ਹਾਂ ਆਮ ਲੋਕਾਂ ਦਾ ਤੇ ਇਹਨਾਂ ਨੂੰ ਪੁੱਛਦੇ ਆ ਕਿ ਇਹ ਬਣਾਉਂਦੇ ਕਿਸ ਤਰ੍ਹਾਂ ਨੇ ਕਾਨੇ ਕਿੱਥੋਂ ਲੈਂਦੇ ਨੇ ਇਹ ਜਦੋਂ ਬਣਦੀ ਹੈ ਚਿੱਕ ਤੇ ਘਲਦੇ ਕਿੱਥੇ ਨੇ ਕਿਹੜੀ ਕਿਹੜੀ ਜਗ੍ਹਾ ਤੇ ਇਹਦਾ ਇਸਤੇਮਾਲ ਯਾਨੀ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਲੋਕੀ ਕਰਦੇ ਨੇ ਤੇ ਆਪਣੀ ਗੁਫ਼ਤਗੂ ਦਾ ਆਗਾਜ਼ ਕਰਨੇ ਆ अस्सलाम वालेकुम वालेकुम अस्सलाम जी ਅੱਛਾ ਤੁਹਾਡਾ ਨਾਂ ਕੀ ਹੈ जी मेरा नाम ज़शान अली है ਅੱਛਾ ਜ਼ਿਸ਼ਾਨ ਥੋੜਾ ਜਿਹਾ ਮੈਨੂੰ ਦੱਸੋ ਕਿ ਇਹ ਜਿਹੜਾ ਇਹਨੂੰ ਕੀ ਕਹਿੰਦੇ ਨੇ ਔਰ ਇਹਦਾ ਸਹੀ ਨਾਂ ਕੀ ਹੈ ਜੀ ਇਹਨੂੰ ਪੰਜਾਬੀ 'ਚ ਤੇ ਚਿੱਕ ਕਹਿੰਦੇ ਨੇ ਉਂਝ ਕਈ ਬੰਦੇ ਪੱਤਲ ਵੀ ਸਿਰਕੀ ਵੀ ਕਹਿੰਦੇ ਨੇ ਤੇ ਅਰਬੀ 'ਚ ਇਹਨੂੰ ਖਜਰਾਨ ਕਹਿੰਦੇ ਨੇ ਜੀ ਇਹ ਤਿੰਨ ਚੀਜ਼ਾਂ ਨੂੰ ਆਮ ਰੂਟੀਨ ਤੇ ਕਿਹਾ ਜਾਂਦਾ ਹੈ ਚਿੱਕ ਪੱਤਲ ਤੇ ਅਰਬੀ 'ਚ ਇਹਨੂੰ ਖਜਰਾਨ ਕਹਿੰਦੇ ਨੇ ਅੱਛਾ ਮੈਨੂੰ ਜ਼ਿਸ਼ਾਨ ਥੋੜਾ ਇਹ ਦੱਸੋ ਕਿ ਇਹ ਤੁਹਾਡਾ ਬਿਜ਼ਨਸ ਜਿਹੜਾ ਤੁਹਾਡੀ ਤੇ ਉਮਰ ਥੋੜੀ ਹੋਣੀ ਹੈ ਇਹ ਤੁਹਾਡੇ ਵਾਲਦ ਸਾਹਿਬ ਨੇ ਸ਼ੁਰੂ ਕੀਤਾ ਸੀ ਕਿ ਦਾਦੇ ਪੜਦਾਦੇ ਨੇ ਜੀ ਦਾਦਾ ਤੱਕ ਤੇ ਯਾਦ ਹੈ ਜਿੰਨਾ ਤੱਕ ਦਾਦਾ ਕਰਦੇ ਰਹੇ ਨੇ ਉਸ ਤੋਂ ਬਾਅਦ ਵਾਲਦ ਸਾਹਿਬ ਤੋਂ ਮੈਂ ਕਰਨਾ ਜੀ ਹੁਣ ਤੱਕ ਸਾਰਾ ਕੰਮ ਤੇ ਇਹਦਾ ਮਤਲਬ ਹੈ ਕਿ ਇਹਨਾਂ ਇਲਾਕੇ 'ਚ ਸਿੱਖ ਵੀ ਬੜੇ ਰਹਿੰਦੇ ਹੁੰਦੇ ਸਨ ਜੀ ਪਹਿਲੋਂ ਸੁਣਿਆ ਜੀ ਮੇਰੀ ਤੁਹਾਨੂੰ ਕੁਮਲ ਕੰਮ ਹੈ ਤੇ ਪਹਿਲੋਂ ਆਉਂਦੇ ਹੁੰਦੇ ਹਨ ਸੁਣਿਆ ਜੀ ਸਾਡੇ ਵੱਡੇ ਦੱਸਦੇ ਨੇ ਕਿ ਇਸ ਇਲਾਕੇ 'ਚ ਸਿੱਖਾਂ ਦਾ ਇੱਕ ਗੜ੍ਹ ਹੁੰਦਾ ਸੀ ਕਰੀਬ ਜਿਹੜਾ ਜੱਸੜਾ ਪਿੰਡ ਉੱਥੇ ਜੱਸੜ ਤੇ ਇੱਥੋਂ ਦੇ ਗੁਜ਼ਰਦੇ ਹੁੰਦੇ ਹਨ ਜੱਸੜ ਸਟੇਸ਼ਨ ਦੇ ਉੱਤੇ ਜਾਂਦੇ ਹਨ ਇੰਡੀਆ ਵੱਲ ਨੂੰ ਗੁਰਦਾਸਪੁਰ ਇਸ ਤਰ੍ਹਾਂ ਦੇ ਕੋਈ ਇਲਾਕੇ ਨੇ ਉਹਨਾਂ ਵੱਲ ਨੂੰ ਜੀ ਤੇ ਇਹ ਜਿਹੜਾ ਮੇਰਾ ਖਿਆਲ ਉਹਨਾਂ ਦੇ ਵਾਰੇ ਪਿਆਰੇ ਦਾ ਵੀ ਇਹ ਕਾਰੋਬਾਰ ਹੈ ਹਾਂਜੀ ਸ਼ਾਇਦ ਉਦੋਂ ਹੀ ਹੋਏ ਕਿਹਾ ਜਾਂਦਾ ਕਿ ਤਕਰੀਬਨ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲਾਂ ਹੁੰਦਾ ਜੀ ਅੱਛਾ ਹੁਣ ਮੈਂ ਆਨਾ ਇਹਦੀ ਗੱਲ ਇਹ ਕਾਨਾ ਤੁਸੀਂ ਕਿੱਥੇ ਲੈਂਦੇ ਹੋ ਇਹਦੇ ਕੋਈ ਖਾਸ ਏਰੀਆ ਹੈ ਜਾਂ ਇਹਨੂੰ ਕਾਸ਼ਤ ਕੌਣ ਕਰਦਾ ਹੈ ਕਿਸ ਤਰ੍ਹਾਂ ਹੁੰਦਾ ਨਹੀਂ ਜੀ ਇਹਨੂੰ ਕੋਈ ਕਾਸ਼ਤ ਨਹੀਂ ਕਰਦਾ ਜੀ ਇਹ ਤਕਰੀਬਨ ਇਹ ਬੇਲੇ ਜਿਹੜੇ ਵਿਰਾਨ ਜਗ੍ਹਾ ਹੁੰਦੀਆਂ ਨੇ ਉੱਥੇ ਆਪੇ ਖੁਦ ਬਖੁਦ ਹੁੰਦਾ ਹੈ ਤੇ ਇਹਦੀ ਜਿਹੜੀ ਹੈ ਨਾ ਬੋਲੀ ਮਸਲੇ ਇਹਨੂੰ ਖਰੀਦਿਆ ਜਾਂਦਾ ਬਾਅਦ 'ਚ ਉੱਥੇ ਹੀ ਆਪਣੀ ਲੇਬਰ ਕਰਕੇ ਕਟਾਈ ਲਗਾਉਂਦੇ ਹਾਂ ਕਟਾਈ ਕਰਕੇ ਫਿਰ ਆਪਣੀ ਗੱਡੀਆਂ 'ਤੇ ਲੋਡ ਕਰਕੇ ਇੱਥੇ ਲਿਆ ਕੇ ਫਿਰ ਕੁਛ ਮਜ਼ਦੂਰ ਡਾ ਕੇ ਇਹਦੀ ਕਾਟ ਸ਼ਾਟ ਕਰਵਾਉਂਦੇ ਹਾਂ ਮਸਲ ਉੱਤੋਂ ਸਿਲਾਈ ਕਰਵਾਉਂਦੇ ਹਾਂ ਫਿਰ ਸਾਈਜ਼ ਵਾਰ ਕਰਕੇ ਤੇ ਫਿਰ ਸਿੜਕੀ ਤਿਆਰ ਹੁੰਦੀ ਹੈ ਫਿਰ ਧਾਗੇ ਨਾਲ ਇਹ ਮਜ਼ਦੂਰ ਲੱਗੇ ਹੁੰਦੇ ਨੇ ਮਜ਼ਦੂਰਾਂ ਨੇ ਫਿਰ ਬਣਾਉਣੀ ਹੁੰਦੀ ਹੈ ਜੀ ਅੱਛਾ ਥੋੜਾ ਜਿਹਾ ਮੈਂ ਤੁਹਾਡੀ ਤੁਸੀਂ ਗੱਲ ਕਹੀਏ ਕਿ ਇਹ ਬਿੱਲ ਹੈ ਨਾਜ਼ਰੀਨ ਇਹ ਜਿਹੜਾ ਇਸ ਏਰੀਆ ਨਾ ਨਾਰੋਵਾਲ ਦਾ ਸਰਹੱਦੀ ਦੇਹਾਤ ਰਾਵੀ ਹੈ ਰਾਵੀ ਦੇ ਕਿਨਾਰੇ ਬਹੁਤ ਬੇਲਾ ਹੈ ਜਨਾ ਹਰ ਪਾਸੇ ਕਾਨੇ ਹੀ ਕਾਨੇ ਨੇ ਤੇ ਉਹ ਜ਼ਿਸ਼ਾਨ ਨੇ ਦੱਸਿਆ ਕਿ ਅਸੀਂ ਉੱਥੋਂ ਜਿਹੜਾ ਨਾ ਉਹ ਠੇਕੇ ਤੇ ਜਿਹੜਾ ਨਾ ਉਹ ਰਕਬਾ ਲੈ ਲੈਂਦੇ ਹਾਂ ਕਾਨਿਆਂ ਦਾ ਫਿਰ ਅਸੀਂ ਮਜ਼ਦੂਰ ਲਾ ਕੇ ਤੇ ਅੱਛਾ ਮੈਨੂੰ ਇਹ ਦੱਸੋ ਕਿ ਇਹ ਕਾਨੇ ਜਿਹੜੇ ਨੇ ਸਾਰਾ ਸਾਲ ਹੁੰਦੇ ਨੇ ਜਾਂ ਕੋਈ ਸੀਜ਼ਨ ਹੈ ਨਹੀਂ ਤਕਰੀਬਨ ਸਾਲ ਦੇ ਵਿੱਚ 10 ਮਾਰਚ ਦਾ ਕੰਮ ਚੱਲਦਾ ਹੈ ਤੇ ਕਟਾਈ ਜਿਹੜੀ ਨਾ ਹੁਣ ਜਨਵਰੀ ਫਰਵਰੀ ਤੋਂ ਨਵੰਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਹੁੰਦੀ ਹੈ ਇਹ ਕਟਾਈ ਜਿਹੜੀ ਹੈ ਬਾਅਦ 'ਚੋਂ ਖਤਮ ਹੋ ਜਾਂਦੇ ਨੇ ਫਿਰ ਕੱਟੇ ਕਾਨੇ ਜਿਹੜੇ ਹੁੰਦੇ ਨੇ ਸਾਡੇ ਕੋਲ ਸਟਾਕ ਫਿਰ ਅਸੀਂ ਉਹ 10 ਮਾਹ ਤੱਕ ਸਾਡਾ ਕੰਮ ਚੱਲਦਾ ਅੱਛਾ ਤੇ ਤੁਹਾਡਾ ਜਿਹੜੀ ਜੋ ਚੈੱਕ ਬਣ ਜਾਂਦੀ ਹੈ ਇੱਕ ਚੈੱਕ ਕਿੰਨੇ ਦਿਨ ਕਿਦੋਂ ਕੁੱਤਾ ਦਾ ਨਾ ਕਿ ਮੇਰਾ ਵੀ ਇੰਟਰਵਿਊ ਕਰੋ ਅੱਛਾ ਇਹ ਚੈੱਕ ਜਿਹੜੀ ਹੈ ਇਹ ਕਿੰਨੀ ਦੇਰ 'ਚ ਤਿਆਰ ਹੋ ਜਾਂਦੀ ਹੈ ਜੇ ਮਜ਼ਦੂਰਾਂ ਦੀ ਹੁੰਦੀ ਹੈ ਮਜ਼ਦੂਰ ਅਗਰ ਚਾੜੀ ਤੇ ਦਿਹਾੜੀ 'ਚ 2 ਵੀ ਤਿਆਰ ਕਰ ਸਕਦੇ ਨੇ ਇੱਕ ਵੀ ਤਿਆਰ ਮਜ਼ਦੂਰ ਜਿੰਨੀ ਕੋਈ ਸਪੀਡ ਤੇ ਕੋਈ ਕੰਮ ਕਰਦਾ ਉਸ ਸਪੀਡ ਤੇ ਅਮੂਮਨ ਜਿਹੜਾ ਨਾ ਆਮ ਰੂਟੀਨ ਤੇ ਇੱਕ ਤਿਆੜ ਇੱਕ ਬੰਦਾ ਕਰ ਦਿੰਦਾ ਤੇ ਇਹ ਕਿੱਥੇ ਜਾਂਦੀਆਂ ਨੇ ਜੀ ਇਹ ਪਾਕਿਸਤਾਨ ਜਾਂਦੀਆਂ ਨੇ ਪਾਕਿਸਤਾਨ ਦੇ ਇਲਾਕੇ ਸਿੰਧ 'ਚ ਜਾ ਰਹੀਆਂ ਨੇ ਹੋਰ ਆਮ ਪਾਕਿਸਤਾਨ ਤੱਕ ਪੰਜਾਬ 'ਚ ਤਿਆਰ ਹੋ ਰਹੀਆਂ ਨੇ ਦੁਬਈ ਜਾ ਰਹੀ ਹੈ ਸਾਊਦੀ ਅਰਬ ਤੱਕ ਜਾ ਰਹੀ ਹੈ ਜੀ ਇਸ ਟਾਈਮ ਤੱਕ ਅੱਛਾ ਇਹਨੂੰ ਕਰਦੇ ਕੀ ਨੇ
ਇਹਨੂੰ ਜੀ ਇਹ ਵੇਖੋ ਜਿਹੜੇ ਨੇ ਫੋਰਨਰ ਮਮਾਲਿਕ ਮਸਲਨ ਜਿਹੜੇ ਸਾਊਦੀ ਅਰਬ ਜਿਹੜੇ ਨੇ ਦੁਬਈ ਵਗੈਰਾ, ਇੱਥੇ ਸਾਰਾ ਸਾਲ ਗਰਮੀ ਹੁੰਦੀ ਹੈ ਜੀ। ਅਤੇ ਜਿਹੜੇ ਉਹਨਾਂ ਜਿਹੜੇ ਨੇ ਊਂਠ ਵਗੈਰਾ ਰੱਖੇ ਹੁੰਦੇ ਨੇ, ਅਗਰ ਉਹ ਜਿਹੜਾ ਨਾ ਲੋਹੇ ਦੀ ਚਾਦਰ ਲਗਾਉਣ ਤਾਂ ਉਹ ਫਿਰ ਗਰਮ ਹੋ ਜਾਂਦੀ ਹੈ, ਜੇ ਪਲਾਸਟਿਕ ਦਾ ਲਗਾਉਣ ਤਾਂ ਉਹ ਵੀ ਪਿਘਲ ਜਾਂਦਾ। ਇਹ ਨਾ ਤਾਂ ਗਰਮ ਹੁੰਦਾ ਅਤੇ ਨਾ ਇਹ ਪਿਘਲਦਾ, ਇਸ ਵਾਸਤੇ ਇਹਦੇ ਉੱਤੇ ਲਗਾ ਕੇ ਥੱਲੇ ਫਿਰ ਥੱਲੇ ਰਾਹਤ ਦਿੰਦਾ ਜੀ, ਸਕੂਨ ਮਤਲਬ ਠੰਡੀ ਹਵਾ ਦੇ ਨਾਲ ਆਉਂਦੀ ਹੈ। ਤੇ ਜਿਸ਼ਾਨ ਮੈਨੂੰ ਸਿਰਫ ਇੱਕ ਇਹ ਗੱਲ ਦੱਸੋ ਕਿ ਮੈਂ ਇੱਥੇ ਜਦੋਂ ਸਫ਼ਰ ਕੀਤਾ ਇਸ ਸਾਰੇ ਇਲਾਕੇ ਦਾ ਤੇ ਬਹੁਤ ਜ਼ਿਆਦਾ ਲੋਕੀ ਬਣਾ ਰਹੇ ਨੇ, ਬੜੀ ਮੰਗ ਹੈ। ਜੀ ਜੀ ਬਿਲਕੁਲ ਮੰਗ ਵੀ ਹੈ, ਕੁਛ ਸਾਲ ਜੋ ਕਰੋਨਾ ਦੀ ਵਜ੍ਹਾ ਤੋਂ ਸਾਡਾ ਕੰਮ ਥੋੜ੍ਹਾ ਜਿਹਾ ਲੋ ਹੋਇਆ, ਲੇਕਿਨ ਮੰਗ ਤੇ ਹੈ ਵਧੀਆ। ਹੁਣ ਹੀ ਆ ਕੇ ਥੋੜ੍ਹਾ ਜਿਹਾ ਪਿਛਲੇ 2 ਸਾਲ ਤੋਂ ਕਰੋਨਾ ਨੇ ਸਾਨੂੰ ਵੀ ਡੈਮੇਜ ਕੀਤਾ, ਸਾਡਾ ਵੀ ਕੰਮ ਬਾਹਰ ਜਾਂਦਾ ਸੀ ਮਾਲ, ਲੇਕਿਨ ਉਹਦੀ ਵਜ੍ਹਾ ਤੋਂ ਸਾਡਾ ਵੀ ਥੋੜ੍ਹਾ ਜਿਹਾ ਆਇਆ। ਮੰਗ ਇਹਦੀ ਪਹਿਲੋਂ ਜ਼ਿਆਦਾ ਸੀ, ਹੁਣ ਘੱਟ। ਅੱਛਾ, ਤੇ ਇਹ ਜਿਹੜੇ ਕਿੰਨੇ ਇਲਾਕੇ ਕਿੰਨੇ ਪਿੰਡ ਨੇ ਜਿਹੜੇ ਕੰਮ ਕਰਦੇ ਨੇ? ਜੀ ਤਕਰੀਬਨ ਇੰਟਰਨੈਸ਼ਨਲ ਜੋ ਮਾਰਕੀਟ ਹੈ वो तो है ही है जी, ਅਲੀਆਬਾਦ ਜੋ ਅਲੀਆਬਾਦ ਮੇਨ ਅਲੀਆਬਾਦ ਜਸਰ ਦਾ ਨਾਮ ਹੈ। ਜੱਸੜ ਸਟੇਸ਼ਨ ਬਿਲਕੁਲ ਨਾਲ ਉਹਦੇ ਨਾਲ ਹੈ ਜੀ, ਪਿੰਡ ਹੈਗਾ ਅਲੀਆਬਾਦ, ਤਰੀਹੀ ਪੁਰਾਣਾ ਜੱਸੜ ਇਸ ਤੋਂ ਪਿੱਛੇ ਜੱਸੜ ਹੈ, ਅਲੀਆਬਾਦ ਹੈ। ਤੇ ਅਲੀਆਬਾਦ ਦੀਆਂ ਚੀਕਾਂ ਜਿਹੜੀਆਂ ਜ਼ਿਸ਼ਾਨ ਕਹਿ ਰਿਹਾ ਉਹ ਬਹੁਤ ਮਸ਼ਹੂਰ ਨੇ। ਅੱਛਾ ਜ਼ਿਸ਼ਾਨ, ਕੁਛ ਹੈ ਜਿਹੜੀਆਂ ਨਾ ਮੈਂ ਵੇਖੇ ਨੇ ਇਹਨਾਂ ਦੇ ਕਾਨਿਆਂ ਦੇ ਘਰ ਬਣੇ ਨੇ ਜਿਸ ਤਰ੍ਹਾਂ ਝੁੱਗੀਆਂ ਟਾਈਪ ਨੇ, ਉਹਦਾ ਕੀ ਮਕਸਦ ਹੈ? ਜੋ ਝੁੱਗੀਆਂ ਟੈਬ ਮਸਲਨ ਸਾਡੇ ਕੋਲ ਕੋਈ ਲੈ ਕੇ ਜਾਂਦਾ, ਉਹ ਝੁੱਗੀਆਂ ਟੈਬ ਆਰਜ਼ੀ ਤੌਰ ਤੇ ਕਲੋਜ਼ ਕਰਕੇ ਫਿਰ ਕਿਸੇ ਹੋਰ ਜਗ੍ਹਾ ਤੇ ਵੀ ਸ਼ਿਫਟ ਕਰਕੇ ਇਸ ਵਾਸਤੇ ਲੈ ਕੇ ਜਾਂਦੇ ਨੇ। ਕੋਈ ਮਸਲਨ ਲੈ ਜਾਂਦੇ ਨੇ ਸਾਡੇ ਕੋਲ ਛਿੜਕੀ, ਮਸਲਨ ਕੋਈ ਕਹਿ ਰਿਹਾ ਕਿ ਮੈਂ 12 ਫੁੱਟ ਦੀ ਲੈਣਾ, ਉਹਨੇ ਲੈ ਕੇ ਆਪਣੇ ਜਾ ਕੇ ਝੁੱਗੀਆਂ ਬਣਾ ਕੇ ਤੇ ਫਿਰ ਜਦੋਂ ਮਰਜ਼ੀ ਕਲੋਜ਼ ਕਰਕੇ, ਕਿਉਂਕਿ ਖਾਨਾ ਬਦੋਸ਼ ਹੁੰਦੇ ਨੇ ਉਹਨਾਂ ਇੱਕ ਜਗ੍ਹਾ ਨਹੀਂ ਰਹਿਣਾ, ਉਹ ਫਿਰ ਕਲੋਜ਼ ਕਰਕੇ ਤੇ ਆਪਣੇ ਲੈ ਜਾਂਦੇ ਨੇ ਘਰ। ਬਿਲਕੁਲ ਠੀਕ ਹੈ ਨਾਜ਼ਰੀਨ, ਇਹ ਸੀ ਸਾਡੇ ਨਾਲ ਸਾਡਾ ਦੋਸਤ ਜ਼ਿਸ਼ਾਨ, ਜਿਹਨੇ ਕਿ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ। ਕਿਉਂਕਿ ਜਿਹੜੇ ਦੋਸਤ ਤੁਸੀਂ ਜਦੋਂ ਨਾਰੋਵਾਲ ਤੋਂ ਸ਼ੱਕਰਗੜ੍ਹ ਨੂੰ ਆਪਣਾ ਗੱਡੀ ਦਾ ਰੁੱਖ ਕਰਦੇ ਹੋ ਨਾ, ਤੇ ਤੁਹਾਨੂੰ ਰੇਲਵੇ ਲਾਈਨ ਜਿਹੜੀ ਪੁਰਾਣੀ ਹੈ ਜੱਸੜ ਟਰੈਕ ਵਾਲੀ, ਉਹਦੇ ਨਾਲ ਕਾਰੋਬਾਰ ਬਹੁਤ ਨਜ਼ਰ ਆਉਂਦਾ, ਬਹੁਤ ਜ਼ਿਆਦਾ ਚੀਕਾਂ ਬਣਦੀਆਂ ਨੇ। ਤੇ ਮੇਰੀ ਵੀ ਮਾਲੂਮਾਤ 'ਚ ਇਜ਼ਾਫਾ ਹੈਗਾ ਕਿ ਉਹਨਾਂ ਕਿਹਾ ਜੀ ਇਹਨੂੰ ਐਕਸਪੋਰਟ ਬੜਾ ਕਰੀਦਾ, ਬਾਹਰ ਦੇ ਮੁਲਕਾਂ 'ਚ ਜਾਂਦਾ ਹੈ। ਅਫਕੋਰਸ ਜਿਹੜੀ ਚੀਜ਼ ਬਾਹਰ ਜਾਂਦੀ ਹੈ ਜ਼ਰੇ ਮੁਬਾਦਲਾ ਆਉਂਦਾ, ਉਹਦੇ ਨਾਲ ਪਾਕਿਸਤਾਨ ਨੂੰ ਵੀ ਫਾਇਦਾ ਹੁੰਦਾ, ਕਿਉਂਕਿ ਪਾਕਿਸਤਾਨ ਦੀ ਇੱਕ ਪਹਿਚਾਣ ਬਣਦੀ ਹੈ। ਔਰ ਸਾਊਦੀਆ, ਦੁਬਈ ਵਗੈਰਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਮਾਲ ਸਾਡਾ ਬਹੁਤ ਜ਼ਿਆਦਾ ਤਾਦਾਦ 'ਚ ਜਾਂਦਾ ਹੈ। ਐਸੀ ਆਈ ਦੀ ਵੀਡੀਓ, ਮਜ਼ੀਦ ਵੀਡੀਓ ਲਈ ਵੇਖਦੇ ਰਹੋ ਮੀਡੀਆ ਟਾਪ। ਅੱਲਾ ਹਾਫਿਜ਼।